ਹੈਲੋ ਜੀ, अस्सलाम वालेकुम, सत श्री अकाल ਸਾਰਿਆਂ ਨੂੰ ਜਿੰਨੇ ਵੀ ਜੁੜੇ ਨੇ ਸਾਡੇ ਚੈਨਲ ਦੇ ਨਾਲ, ਸਾਡੇ ਵਲੌਗਸ ਤੇ। ਅੱਜ ਦਾ ਦੂਜਾ ਦਿਨ ਸਾਡਾ ਬਾਕੂ ਆਜ਼ਰਬਾਈਜਾਨ ਅਸੀਂ ਇਸ ਵੇਲੇ ਨਿਜ਼ਾਮੀ ਸਟਰੀਟ ਆਪਣੇ ਹੋਟਲ ਤੋਂ ਨਿਕਲੇ ਹਾਂ। ਬਿਲਕੁਲ ਪਿੱਛੇ ਆਪਣਾ ਹੋਟਲ ਸੀ ਜਿੱਥੇ ਰੁਕੇ ਨਿਜ਼ਾਮੀ ਸਟਰੀਟ 'ਚ। ਇੱਥੋਂ ਅੱਜ ਜਾਵਾਂਗੇ ਆਪਾਂ ਫਲੇਮ ਟਾਵਰ, ਡੈਂਜ਼ਨ ਮਾਲ ਤੇ ਇੱਕ ਇਹਨਾਂ ਦਾ ਹੋਰ ਹੈ ਉੱਥੇ ਨਾ, ਜਿਹੜੇ ਸ਼ੁਹਦਾ ਨੇ ਇਹਨਾਂ ਦੀਆਂ, ਸ਼ਹੀਦ ਹੋਏ ਨੇ, ਉਹਨਾਂ ਦੀ ਯਾਦ 'ਚ ਉਹਨਾਂ ਦੀਆਂ ਤਸਵੀਰਾਂ ਵਗੈਰਾ ਨੇ। ਇੱਕ ਦੋ ਹੋਰ ਜਗ੍ਹਾ 'ਤੇ ਜਾਵਾਂਗੇ, ਤੁਹਾਨੂੰ ਲੈ ਕੇ ਚੱਲਾਂਗੇ ਇਹਨਾਂ ਸਾਰੀਆਂ ਜਗ੍ਹਾਵਾਂ 'ਤੇ, ਵਿਖਾਵਾਂਗੇ ਵੀ ਇੱਥੇ ਕੀ ਕੁਝ ਹੈ ਅਤੇ ਕਿਸ ਤਰ੍ਹਾਂ ਦਾ ਅੱਜ ਦਿਨ ਲੰਘਣਾ। ਸਾਡੇ ਨਾਲ ਰਹਿਣਾ, ਜੁੜੇ ਅੱਜ ਦੇ ਇਸ ਵਲੌਗ ਦੇ ਵਿੱਚ। ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਫਲੇਮ ਟਾਵਰ ਅਤੇ ਦੂਜੀ ਜਗ੍ਹਾਵਾਂ 'ਤੇ। ਨਿਜ਼ਾਮੀ ਸਟਰੀਟ ਤੋਂ ਅਤੇ ਇੱਥੇ ਐਪਲੀਕੇਸ਼ਨ ਚੱਲਦੀ ਹੈ ਯੈਂਗੋ ਅਤੇ ਊਬਰ। ਯੈਂਗੋ 'ਤੇ ਅਸੀਂ ਕਰਕੇ ਟੈਬ ਇੱਥੋਂ ਟੈਕਸੀ ਕਰਾਵਾਂਗੇ ਉੱਥੇ ਜਾਣ ਲਈ। ਫਲੇਮ ਟਾਵਰ ਵੇਖੋ ਦੇਣ ਡਿਆ 2.4 ਅਤੇ ਕੰਫਰਟ 2.8 ਮਨਾਤ। ਤੇ ਇੱਥੋਂ ਕਰ ਲੈਣੀ ਆ ਬੁੱਕ ਆਪਾਂ ਰਾਈਡ। 2 ਮਿੰਟ 'ਚ ਆਉਂਦੇ ਜੀ ਤੁਹਾਡੀ ਰਾਈਡ ਪਹੁੰਚ ਜਾਣੀ। ਆ ਗਈ ਗੱਡੀ ਦਾ ਨੰਬਰ ਹੈ 77 BY 549 ਅਤੇ ਆਪਾਂ ਚੱਲਾਂਗੇ ਹੁਣ ਫਲੇਮ ਟਾਵਰ। ਗੱਡੀ ਜਿਵੇਂ ਆਉਂਦੀ ਜ਼ਰੂਰ ਗੱਡੀ ਕਰਾ ਲਈਏ। ਆ ਜਾਓ। ਨਿਜ਼ਾਮੀ ਸਟਰੀਟ ਦੇ ਬਾਹਰ ਆ ਕੇ ਖਲੋ ਗਏ ਅਤੇ ਗੱਡੀ ਸਾਡੀ ਆ ਰਹੀ ਹੈ। ਹੌਲੀ ਹੌਲੀ ਰਸ਼ ਬੜਾ, ਮੈਨੂੰ ਲੱਗਦਾ ਟ੍ਰੈਫਿਕ ਜਾਮ ਹੈ, ਇਸ ਕਰਕੇ ਟਾਈਮ ਲੱਗ ਜਾਏਗਾ ਗੱਡੀ ਆਉਣ 'ਤੇ ਨਾ, 2-4 ਮਿੰਟ ਲੱਗ ਸਕਦੇ। ਰਸ਼ ਪੈ ਗਿਆ ਅਤੇ ਗੱਡੀ ਕੋਈ ਨਹੀਂ ਆਈ। ਅਸੀਂ ਹੁਣ ਉੱਥੋਂ ਟੈਕਸੀ ਹੋਰ ਕੋਈ ਕਰਾਉਣ ਲੱਗੇ ਹਾਂ। ਰਾਈਡ ਕੈਂਸਲ ਕਰ ਦਿੱਤੀ ਹੈ ਅਸੀਂ, ਕਰਤੀ ਰਾਈਡ ਕੈਂਸਲ। ਟੈਕਸੀ ਉੱਥੋਂ ਹੋਰ ਕਰਾਉਂਦੇ ਟਾਵਰ, ਫਲੇਮ ਟਾਵਰ। ਹਾਂ, ਹਾਊ ਮਚ? ਓਕੇ 10 ਮਨਾਤ ਕਹਿੰਦਾ ਜੀ। ਓ ਟੈਕਸੀ ਵਾਲੇ ਨੇ ਆਉਣਾ ਸੀ, ਆਪਣੇ ਜੈਂਗ ਵਾਲੇ ਨੇ, ਅਤੇ ਰੋਡ ਹੋ ਗਿਆ ਬੰਦ। ਫਿਰ ਇੱਥੇ ਟੈਕਸੀਆਂ ਖਲੋਤੀਆਂ ਹੋਈਆਂ। ਵੈਸੇ 5 ਮਨਾਤ ਦੀ, ਹੁਣ 10 ਮਨਾਤ ਦੀ ਹੋਈ। ਚਾਚੇ ਦੀ ਟੈਕਸੀ ਕਰਾ ਲਈ, ਬੋਲਦਾ ਵਾ How so far, Flame Tower? How so far? How so far? Kilometers? Oh, okay. ਚਾਚੇ ਨਹੀਂ ਆਉਂਦੀ ਅੰਗਰੇਜ਼ੀ ਨਹੀਂ ਆਉਂਦੀ ਚਾਚੇ ਨੂੰ, ਸੋ ਇਸ ਤੋਂ ਇਹ ਧਿਆਨ ਰੱਖਣਾ ਵੀ ਇੱਥੇ ਇਹਨਾਂ ਨੂੰ ਇੰਗਲਿਸ਼ ਕੋਈ ਨਹੀਂ ਜੀ ਆਉਂਦੀ, ਅਤੇ ਟੁੱਕੇ ਟੇਵੇ ਦੇ ਨਾਲ ਹੀ ਪੁੱਛਣਾ ਪੈਂਦਾ ਵੀ ਕਿੱਧਰ ਨੂੰ ਜਾਣਾ ਅਤੇ ਕਿਵੇਂ ਜਾਣਾ, ਕਿਉਂਕਿ ਮੇਨ ਜਗ੍ਹਾਵਾਂ ਜਿਹੜੀਆਂ ਉਹਨਾਂ ਦੇ ਨਾਂ ਇਹਨਾਂ ਨੂੰ ਹੁੰਦੇ ਆ, ਅਤੇ ਉਹ ਦੱਸ ਦਿਓ ਵੀ ਫਲਾਣੇ ਥਾਂ ਜਾਣਾ, ਜਾਂ ਯੈਂਗੋ ਜਾਂ ਊਬਰ AZ ਉਹ ਕਰਵਾ ਲਓ, ਅਤੇ ਉਹਦੇ 'ਤੇ ਸਹੀ ਫਿਰ ਆਈਡੀਆ ਹੋ ਜਾਏਗਾ। ਜਿਹੜੀ ਲੋਕੇਸ਼ਨ ਲਾਈ ਹੋਈ ਉੱਥੇ ਬੰਦਾ ਪਹੁੰਚ ਜਾਂਦਾ। ਠੀਕ ਹੈ ਜੀ। ਸਰ ਇਹ ਆ ਗਿਆ ਜੀ ਸਾਹਮਣੇ ਫਲੇਮ ਟਾਵਰ। ਇਹ ਟਾਵਰ ਨੇ ਵਿੱਚ ਦੇ ਹੋਟਲ ਨੇ, ਫਿਰ ਮਾਊਂਟ ਤੇ ਇੱਕ ਦੋ ਹੋਰ ਨੇ। ਇੱਥੇ ਮੈਂ ਪਿਛਲੀ ਵਾਰੀ ਵੀ ਆਇਆ ਸੀ। ਆ ਸਾਹਮਣੇ ਬੜੀ ਖੂਬਸੂਰਤ ਪਿਆਰੀ ਮਸਜਿਦ, ਥੱਲੇ ਹਾਈਲੈਂਡ ਪਾਰਕ ਹੈ, ਲੇਕਿਨ ਜਾਵਾਂਗੇ ਅਸੀਂ ਇੱਧਰ ਦੀ ਉੱਤੇ ਦੀ ਹੋ ਕੇ। ਉੱਥੇ 24 ਘੰਟੇ ਅੱਗ ਜਿਹੜੀ ਚੱਲਦੀ ਰਹਿੰਦੀ ਹੈ, ਅਤੇ ਅੱਗ ਮਿਊਜ਼ੀਅਮ ਟਾਈਪ ਲੱਗਦਾ ਮੈਨੂੰ ਇਹਨਾਂ ਦਾ। ਰਿਪਬਲਿਕ ਆਫ ਆਹ ਸੀੜੀਆਂ ਚੜ੍ਹ ਕੇ ਆਪਾਂ ਤਾਂ ਜਾਈਦਾ ਇੱਧਰੋਂ। ਲਾਸਟ ਟਾਈਮ ਆਇਆ ਮੈਂ ਇੱਧਰ, ਨਾਲ ਦੇ ਨਾਲ ਜਿਹੜੇ ਇਹਨਾਂ ਦੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਵਗੈਰਾ ਲੱਗੀਆਂ। ਸਾਹਮਣੇ ਫਲੇਮ ਉਹਦੀ ਅੱਗ ਜੀ 24 ਘੰਟੇ ਚੱਲਦੀ ਰਹਿੰਦੀ। ਪਿਛਲੀ ਵਾਰੀ ਅਸੀਂ ਇੱਥੇ ਵੀਡੀਓ ਬਣਾਈ ਸੀ। ਆਹ ਅੱਗ ਚੱਲਣ ਰਹੀ ਹੈ ਨਾ, ਇੱਥੇ ਟਾਵਰ ਜਿਹਾ ਬਣਾਇਆ, ਇਹਨੂੰ ਆਉਂਦੇ ਜੀ ਫਲੇਮ ਟਾਵਰ। ਆਓਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਉਹਨਾਂ ਨੇ ਆਪਣੇ ਸ਼ੁਹਦਾ ਨੇ ਉਹਨਾਂ ਦੀਆਂ ਫੋਟੋਜ਼ ਲਾਈਆਂ ਨੇ। ਫੋਟੋਜ਼ ਦੇ ਨਾਲ ਕਮਰਾ ਬਣਾ ਕੇ ਉਹਨਾਂ ਨੂੰ 1952, 1933, 1935, 1990 ਨਾਂ ਤਾਂ ਮੇਰੇ ਕੋਲ ਪੜ੍ਹੇ ਨਹੀਂ ਜਾਂਦੇ, ਅਤੇ ਸੰਨ 1956, 1970 ਆਈ ਥਿੰਕ ਇਹਨਾਂ ਦੇ ਜਿਹੜੇ ਸ਼ੁਹਦਾ ਨੇ ਉਹਨਾਂ ਦੀਆਂ ਇਹਨਾਂ ਨੇ ਮੁਖਤਲਿਫ ਹੋਣਗੇ ਇਹਨਾਂ ਦੇ ਕਿੱਤਿਆਂ ਦੇ ਵਿੱਚ, ਕਿਉਂਕਿ ਲਿਖੇ ਹਾਜ਼ਰੀ ਦੇ ਵਿੱਚ, ਅਤੇ ਨਾਂ ਵਗੈਰਾ ਪੜ੍ਹੇ ਨਹੀਂ ਜਾਂਦੇ ਸਹੀ। ਉਹ ਆਪਾਂ ਅੱਗੇ ਜਾਣਾ ਉਸ ਜਗ੍ਹਾ 'ਤੇ। ਆਹ ਜਿਹੜਾ ਟਾਵਰ ਜਿਹਾ ਬਣਾਇਆ ਜੀ ਨਾ, ਇਹਦੇ ਵਿੱਚ ਇਸ ਤਰ੍ਹਾਂ ਇਹ ਗੈਸ ਵਾਲੀ ਅੱਗ ਹੀ ਹੋਣੀ ਮੈਨੂੰ ਲੱਗਦਾ, ਜਿਹੜੀ ਬੰਦ ਨਹੀਂ ਹੁੰਦੀ, ਚੱਲਦੀ ਰਹਿੰਦੀ ਹੈ ਇੱਥੇ। ਮੈਂ ਪਿਛਲੀ ਵਾਰੀ ਬਹਿ ਕੇ ਇੱਥੇ ਯੋਗਾ ਕੀਤਾ। ਜ਼ਰੂਰ ਅੱਗ ਸੇਕ ਲਾ।
ਅੰਦਰੋਂ ਅੱਗ ਸੇਕਣ ਲੱਗ ਪਿਆ। ਅਸੀਂ ਇਹਦਾ ਅੰਦਰੂਨੀ ਹਿੱਸਾ, ਉਹ ਸਾਹਮਣੇ ਸਾਰੇ ਸਾਰਾ ਬਾਕੂ ਨਜ਼ਰ ਆਉਂਦਾ। ਬਾਕੂ ਦੀਆਂ ਗਲੀਆਂ, ਫਲੇਮ ਟਾਰ ਆ ਜਿਹੜਾ ਹੈਗਾ ਜੀ ਹਾਈਲੈਂਡ ਪਾਰਕ ਹੈ, ਇੱਥੇ ਆਪਾਂ ਥੱਲੇ ਜਾਣਾ ਹਾਈਲੈਂਡ ਪਾਰਕ ਦੇ। ਇੱਧਰੋਂ ਟਾਵਰ ਨੇ, ਫਲੇਮ ਟਾਵਰ, ਤਿੰਨੇ ਜਿੱਥੇ ਮੈਂ ਤੁਹਾਨੂੰ ਦੱਸਿਆ ਜੀ ਹੋਟਲ ਵਗੈਰਾ ਬਣਿਆ। ਆਹ ਉੱਤੋਂ ਟਾਵਰ ਜਿਹਾ ਵੇਖ ਲਿਆ ਤੇ ਹੁਣ ਇੱਥੋਂ ਥੱਲੇ ਰਸਤਾ ਜਾਂਦਾ ਇਸ ਤਰ੍ਹਾਂ ਕਰਕੇ ਠਾਂ ਨੂੰ ਸਿੱਧਾ। ਹੁਣ ਉੱਥੇ ਜਾਵਾਂਗੇ ਆਪਾਂ ਹਾਈਲੈਂਡ ਪਾਰਕ ਦੇ ਵਿੱਚ। ਉੱਥੋਂ ਉੱਤੇ ਆ ਕੇ ਥੱਲੇ ਆ ਗਏ। ਇੱਥੇ ਸਾਰਾ ਵਿਊ ਬਹੁਤ ਸੋਹਣਾ ਹੁੰਦਾ, ਬਹੁਤ ਪਿਆਰਾ। ਉਹ ਥੱਲੇ ਸਾਹਮਣੇ ਹਾਈਲੈਂਡ ਪਾਰਕ, ਸਾਰਾ ਬਾਕੂ ਸ਼ਹਿਰ ਨਜ਼ਰ ਆਉਂਦਾ। ਆਪਾਂ ਆਇਆ ਨਿਕਲ, ਹੁਣ ਚਾਚੇ ਦੀ ਟੈਕਸੀ ਲੈ ਲਈ ਹੈ ਤੇ ਅੱਗੇ ਅਸੀਂ ਚੱਲੇ ਹਾਂ ਡੈਂਜ਼ਨ ਮਾਲ। ਹੈ ਤਾਂ ਥੋੜਾ ਹੀ, ਲੇਕਿਨ ਠੰਡ ਬਹੁਤ ਹੈ ਤੇ ਨਿਆਣਿਆਂ ਨੂੰ ਠੰਡ ਲੱਗਣ ਦੀ, ਇਸ ਤੋਂ ਟੈਕਸੀ ਲੈ ਕੇ ਗੱਡੀ ਲੈ ਕੇ ਜਾਂਦੇ ਹਾਂ। ਆ ਸ਼ਾਪਸ ਨੇ, ਆਈਸ ਡਰਿੰਕ, ਹੌਟ ਡਰਿੰਕ, ਜੇ ਉਹ ਤੇ ਗੱਡੀਆਂ ਸੋਹਣੀਆਂ, ਉਹ ਟੈਕਸੀਆਂ ਵਗੈਰਾ, ਉਹ ਵੈਨਾਂ ਜਿਹੀਆਂ ਸਜਾਈਆਂ। ਜਲਦੀ ਫਿਰਦੀ ਜੀ ਸ਼ਾਪ ਹੈ, ਤੁਹਾਡਾ ਕੈਫੇ ਹੈ। ਇੱਥੇ ਜੋ ਮਰਜ਼ੀ ਤੁਸੀਂ ਲੈ ਲਓ, ਡਰਿੰਕ ਵਗੈਰਾ ਇਹ ਉਹ। ਅੱਛਾ, ਇੱਥੇ ਇੱਕ ਹੋਰ ਚੀਜ਼ ਬੜੀ ਵੇਖੀ ਮੈਂ, ਸਾਰੇ ਘਰਾਂ ਤੇ, ਸਾਰੇ ਗੱਡੀਆਂ ਤੇ ਇਹਨਾਂ ਨੇ ਜਿਹੜਾ ਫਲੈਗ ਹੈ ਨਾ ਅਜ਼ਰਬਾਈਜਾਨ ਦਾ, ਉਹ ਜ਼ਰੂਰ ਲਾਇਆ ਸਾਰਿਆਂ ਨੇ। ਜਦੋਂ ਪਿਛਲੀ ਆਇਆ ਸੀ ਉਦੋਂ ਵੀ। ਵੇਖੋ ਗੱਡੀਆਂ 'ਚ ਚਾਚਾ। ਇੱਥੇ ਟੈਕਸੀ ਡਰਾਈਵਰ ਨੂੰ ਇੰਗਲਿਸ਼ ਘੱਟ ਹੀ ਹੁੰਦੀ ਹੈ, ਆਜ਼ਰੀ ਬੋਲਦੇ ਆ। ਲਓ ਜੀ, ਅਸੀਂ ਹੁਣ ਪਾਤੀ ਹੈ ਗੱਡੀ ਡੈਂਜ਼ਨ ਮਾਲ ਵਾਲੇ ਪਾਸੇ। ਉਹ ਵੀ ਬੀਚ ਤੇ ਹੈ ਏਰੀਆ, ਸਮੁੰਦਰ, ਜਿਹੜਾ ਸਮੁੰਦਰ ਦੇ ਕਿਨਾਰੇ ਬਣਿਆ ਮਾਲ, ਤੇ ਮਾਲ ਦੇ ਨਾਲ ਹੀ ਬਾਹਰ ਵਿਊ ਹੈ ਬਹੁਤ ਅੱਛਾ ਵੇਖਣ ਵਾਲਾ। ਚਾਚਾ ਆਂਦਾ ਮੈਂ ਲੈਣੇ ਆ 5 ਮਨਾਤ, ਤੇ 5 ਮਨਾਤਾਂ 'ਚ ਮੰਨਿਆ ਚਾਚਾ। 6 ਆਂਦਾ ਸੀ ਤੇ 5 'ਚ ਮਨਾਇਆ। ਫਿਰ ਹੁਣ ਗਲਾਸ ਪਾ ਲਓ ਬੱਚਿਓ। ਹਾਂ, ਮੈਂ ਬੜਾ ਗੌਰ ਕੀਤਾ। ਵੇਖੋ ਨਾ, ਨਵੀਂ ਬਿਲਡਿੰਗ ਬਣ ਰਹੀ ਹੈ ਤੇ ਲੇਕਿਨ ਸੇਮ ਸਟਾਈਲ, ਉਹ ਗ੍ਰੀਕ ਸਟਾਈਲ ਨਾ, ਜਿਸ ਤਰ੍ਹਾਂ ਪੁਰਾਣੀਆਂ ਬਿਲਡਿੰਗਸ ਹੁੰਦੀਆਂ, ਮਤਲਬ ਯੂਰਪ ਸਾਰੇ ਦਾ ਸੇਮ ਹੂਬਹੂ ਨਕਸ਼ਾ ਜਿਹੜਾ ਹੋਈ। ਸੋਹਣੀਆਂ ਲੱਗਦੀਆਂ, ਸਿਮੈਟਰੀ ਸੋਹਣੀ। ਫਿਰ ਵੈਦਰ ਦੇ ਹਿਸਾਬ ਨਾਲ ਬੜਾ ਲੁੱਕ ਜੀ ਬਣਦੀ। ਮਾਲ ਦੇ ਬਾਹਰ ਗਏ ਪਹੁੰਚ, ਇੱਥੋਂ ਚਾਚਾ ਲਊਗਾ ਪਾਰਕਿੰਗ ਸਾਨੂੰ ਜੀ। ਆਪਾਂ ਆ ਗਏ ਜੀ, ਆਪਾਂ ਹਾਈਲੈਂਡ ਪਾਰਕ ਮਾਲ। ਇਹਦੇ ਨਾਲ ਨਾਲ ਸਾਈਡਾਂ ਤੇ ਪਾਰਕ ਆ, ਸੀ ਵੀ ਆ ਇੱਧਰਲੀ ਸਾਈਡ ਤੇ, ਫੈਰੀਆਂ ਵਗੈਰਾ ਵੀ ਛੋਟੀਆਂ ਛੋਟੀਆਂ ਚੱਲਦੀਆਂ। ਇਹ ਸ਼ਹਿਰ ਦੀ ਇੱਕ ਸਾਈਡ ਤੇ, ਇਸ ਸਾਈਡ ਤੇ ਫੇਰੀ ਵਗੈਰਾ ਵੀ ਚੱਲਦੀ ਹੈ। ਮਿਊਜ਼ੀਅਮ ਹੈ ਛੋਟਾ ਜਿਹਾ। ਸੋ ਆਜੋ ਪਹਿਲਾਂ ਅੰਦਰ ਚੱਲਦੇ ਆ, ਨਿਆਣਿਆਂ ਨੇ ਸੂਪ ਪਿਆਈਏ ਤੇ ਫਿਰ ਕੁਛ ਵੇਖਦੇ। ਦੋਸਤੋ ਸ਼ਾਮ ਗਈ ਆ ਪੈ, ਰਾਤ ਪੈ ਗਈ ਬਲਕਿ ਕਿ, ਤੇ ਬਾਲਾਂ ਨੂੰ ਅੱਜ ਨਹੀਂ ਨਿਕਲੇ, ਠੰਡ ਬਹੁਤ ਜ਼ਿਆਦਾ ਸੀ। ਅਸੀਂ ਡਿਨਰ ਕਰਕੇ ਤੇ ਹੁਣ ਨਿਕਲੇ ਆ ਬਾਹਰ ਘੁੰਮ ਰਹੇ ਆ। ਇਹਦਾ ਕੀ ਨਾਂ ਗਲੀ ਦਾ? ਨਿਜ਼ਾਮੀ ਸਟਰੀਟ। ਸਾਰਾ ਹੀ ਨਿਜ਼ਾਮੀ ਸਟਰੀਟ ਹੈ। ਗਲੀਆਂ ਗੁਲੀਆਂ ਮੁਖਤਸ ਨਹੀਂ ਵੀ ਆ ਕਿਹੜੀ ਆ ਕੇ ਜਿਹੜੀਆਂ ਲਿੰਕ ਗਲੀਆਂ ਨੇ ਉਹਨਾਂ ਦੇ ਨਾਮ ਮੁxtਲਿਫ ਆਰਟਿਸਟ ਦੇ ਰਾਈਟਰਸ ਦੇ ਨਾਮ ਤੋਂ ਨੇ ਰੱਖੇ ਨੇ। ਅੱਛਾ, ਲੇਕਿਨ ਮੇਨ ਜਿਹੜਾ ਨਿਜ਼ਾਮੀ ਸਟਰੀਟ ਇਹਨੂੰ ਕਿਹਾ ਜਾਂਦਾ। ਅੱਛਾ, ਪੋਲੀਟੀਸ਼ੀਅਨ ਦੇ ਨਾਂ ਦੇ ਨਾਲ ਰੱਖੇ? ਨਹੀਂ, ਇਹ ਪਾਕਿਸਤਾਨ ਨਹੀਂ। ਅੱਛਾ, ਇਹ ਪਾਕਿਸਤਾਨ ਇੰਡੀਆ ਨਹੀਂ। ਇੱਥੇ ਜਿਹੜਾ ਇਹਨਾਂ ਨੇ ਆਪਣੇ ਆਰਟ ਲਵਰਸ ਨੇ, ਔਰ ਬੜੀ ਕਦਰ ਕਰਨ ਵਾਲੇ ਨੇ ਆਪਣੇ ਆਰਟਿਸਟਾਂ ਦੀ। ਸੋ ਇਹਨਾਂ ਨੇ ਆਪਣੇ ਜਿਹੜੇ ਸਟਰੀਟਸ ਦੇ ਜਾਂ ਮੈਟਰੋ ਸਟੇਸ਼ਨਾਂ ਦੇ ਨਾਂ, ਸੜਕਾਂ ਦੇ ਨਾਮ ਜਿਹੜੇ ਨੇ ਆਪਣੇ ਸ਼ਾਇਰਾਂ ਦੇ, ਪੇਂਟਰਾਂ ਦੇ, ਆਰਟਿਸਟਾਂ ਦੇ ਨਾਮ ਤੋਂ ਜਿਹੜਾ ਨਾ, ਉਹਨਾਂ ਦੇ ਨਾਲ, ਸ਼ਿਕਾਰਾਂ ਦੇ ਨਾਮ ਤੋਂ ਜਿਹੜਾ ਉਹਨਾਂ ਦੇ ਨਾਮ ਤੋਂ ਰੱਖਿਆ। ਚਲੋ ਸ਼ਾਇਰ ਤੇ ਤੁਸੀਂ ਜੇ ਤੁਹਾਡੇ ਕੋਲ ਸ਼ਾਇਰੀ ਸੁਣਦੇ ਆ, ਆਜੋ ਅੱਗੇ ਜਰਾ। ਕਿਉਂ ਜੀ ਸਲੀਮ ਸਾਹਿਬ? ਬਿਲਕੁਲ ਜੀ, ਸੁਣਨੀ ਹੈ ਸ਼ਾਇਰੀ ਹੈ ਉਹਨਾਂ ਕੋਲ ਨਾ, ਉਮਰ ਭਾਈ। ਵੈਸੇ ਨਹੀਂ। ਅੱਛਾ, ਇੱਥੇ ਮੈਂ ਵੇਖਿਆ ਹੁੰਦਾ ਵੀ ਆਰਟਿਸਟ ਜਿਹੜੇ ਨੇ, ਸਟਰੀਟ ਆਰਟਿਸਟ ਵੀ ਇੱਥੇ ਲੱਗੇ ਹੁੰਦੇ ਆ ਨਾ ਖਲੋ ਕੇ। ਬੜਾ ਆਰਟ ਲਵਰ ਨੇ, ਪਸੰਦ ਕਰਦੇ ਨੇ ਸ਼ਾਇਰੀ ਨੂੰ, ਮੌਸੀਕੀ ਨੂੰ, ਫਲਸਫੇ ਨੂੰ, ਤਾਰੀਖ ਨੂੰ ਬੜਾ ਪਿਆਰ ਕਰਦੇ ਨੇ, ਮਸਬਰੀ ਨੂੰ, ਸਕਲਪਚਰ ਨੂੰ, ਪੇਂਟਿੰਗ ਵਗੈਰਾ ਨੂੰ। ਹਾਂ, ਬੜਾ ਪਸੰਦ ਕਰਦੇ ਨੇ। ਬੜਾ ਖੂਬਸੂਰਤ ਬਣਾਇਆ ਜੀ ਹਾਲੈਂਡ ਫਾਇਰ ਫਰਾਈਜ਼। ਇਹ ਉਹੀ ਆ ਜਿਸ ਤਰ੍ਹਾਂ ਮੇਲਾ ਲੱਗਾ। ਔਰ ਇਹਦੀ ਖਾਸੀਅਤ, ਇਹਦਾ ਨਾਮ ਵੀ ਹੈ, ਇਹਦਾ ਨਾਮ ਹੈ ਕਿ ਸੋਇਓ ਵੈਲਰ ਇਸਤੀਵਰਖਲਾਰ। ਆਜੋ ਜੀ, ਅੱਜ ਫੇਰ ਤੁਹਾਨੂੰ ਲੈ ਚੱਲਦੇ ਆਪਾਂ ਅੰਦਰ। ਇੱਥੇ ਹੈ ਕੀ ਆ ਇਹ ਤੁਹਾਨੂੰ ਵਿਖਾਉਣੇ ਵੀ ਕੀ ਆ। ਕੀ ਲਿਖਿਆ ਭਾਈ ਸਾਹਿਬ ਨਾ? ਦੁਬਾਰਾ ਦੱਸਿਓ। ਸੋਇਓ ਵੈਲਰ ਇਸਤੀਵਰਖ। ਇਹਦਾ ਕੀ ਮਤਲਬ? ਠੰਡੇ ਹੱਥ ਤੇ ਗਰਮ ਦਿਲ। ਅੱਛਾ,
ਤੇ ਵੀ ਸਰਦੀਆਂ ਦੇ ਵਿੱਚ ਤਾਂ ਭਾਵੇਂ ਹੱਥ ਠੰਡੇ ਆ ਹੱਥ ਠੰਡੇ ਦਿਲ ਨਹੀਂ ਗਏ ਸਾਡੇ ਦਿਨ ਜਿਹੜੇ ਨਿੱਗੇ ਆ ਨਿੱਘੇ। ਵਾਹ ਵਾਹ ਕਿਆ ਡਾਇਲੌਗ ਲਿਖਿਆ ਜੀ ਮੈਨੂੰ ਪੜ੍ਹ ਦੇ ਇਹ ਮੈਂ ਕੱਲ ਵੀ ਫਿਰਦਾ ਆ ਬੜੀਆਂ ਖੂਬਸੂਰਤ ਆ ਜਿਵੇਂ ਆਪਣੇ ਉਹ ਰੇੜੀਆਂ ਨੀ ਲਾਈਆਂ ਹੁੰਦੀਆਂ ਲਾਹੌਰ ਜਾਓ ਤਾਂ ਸਟਾਲ ਹਾਂਜੀ ਫੈਸਟੀਵਲ ਹੈ ਹੁਣ ਨਿਊ ਇਅਰ ਤੋਂ ਬਾਅਦ ਜਿਹੜਾ ਨਾ ਕੰਟੀਨਿਊ ਰਹੇਗਾ ਸਪ੍ਰਿੰਗ ਤੱਕ ਹਾਂ ਇੱਥੇ ਮਾਰਚ 'ਚ ਫੈਸਟੀਵਲ ਹੁੰਦਾ ਸਾਡਾ ਨੌਰੋਜ਼ ਬਹਾਰ ਦੀ ਆਮਦ ਤੇ ਜਿਹੜਾ ਨਾ 7 ਤੋਂ 10 ਦਿਨ ਦਾ ਇੱਕ ਫੈਸਟੀਵਲ ਹੈ ਤਾਰੀਖੀ ਫੈਸਟੀਵਲ ਈਰਾਨ ਦੇ ਨਾਲ ਹੋਣ ਦੀ ਵਜ੍ਹਾ ਤੋਂ ਸਾਰਾ ਖਿੱਤਾ ਜਿਹੜਾ ਨਾ ਇਹ ਨੌਰੋਜ਼ ਜਿਹੜਾ ਸਾਲੇ ਨੌ ਬਹਾਰ ਉਹਨੂੰ ਫੈਸਟੀਵਲ ਨੂੰ ਸੈਲੀਬ੍ਰੇਟ ਕਰਦਾ 7 ਦਿਨ ਉਸ ਦੌਰਾਨ ਵੀ ਇਹ ਫੈਸਟੀਵਲ ਸਾਰਾ ਲੱਗਾ ਰਹੇਗਾ ਹੁਣ ਤਾਂ ਲੈਂਡ ਬਾਰਡਰ ਬੰਦ ਹੈ ਲੇਕਿਨ ਇੱਥੇ ਬਹੁਤ ਸਾਰੇ ਇਰਾਨੀ ਵੀ ਜਿਹੜਾ ਉਹ ਆਉਂਦੇ ਸੀ ਬਾਰਡਰ ਖੁੱਲ੍ਹਾ ਹੁੰਦੇ ਵੇ ਤਾਂ ਤਕਰੀਬਨ 1 ਮਿਲੀਅਨ ਇੱਥੇ ਟੂਰਿਸਟ ਇਕੱਠਾ ਹੁੰਦਾ ਹੈ ਹਾਂ ਇਹ ਮੁਖਤਲਿਫ ਇਹ ਮੁਲਕਾਂ ਲੈਂਡ ਬਾਰਡਰ ਕਿਉਂ ਬੰਦ ਹੈ ਡਿਊ ਟੂ ਕੋਵਿਡ ਔਰ ਫਿਰ ਵਾਰ ਦੀ ਵਜ੍ਹਾ ਤੋਂ ਸੈਕੰਡ ਕਾਰਾਬਾਗ ਵਾਰ ਤੋਂ ਬਾਅਦ ਜਿਹੜਾ ਉਹ ਲੈਂਡ ਬਾਰਡਰ ਇਹਨਾਂ ਬੰਦ ਹੀ ਰੱਖੇ ਆਰਮੀਨੀਆ ਵਾਲੀ ਤੇ ਹੋ ਗਈ ਨਾ ਉਹ ਤਾਂ ਖਤਮ ਹੋ ਉਹਦੀ ਗਈ ਵਜ੍ਹਾ ਤੋਂ ਜਿਹੜਾ ਉਹ ਬਾਰਡਰ ਬੰਦ ਰੱਖੇ ਸੀ ਫਿਰ ਕੁਝ ਕੋਵਿਡ ਦੀ ਵਜ੍ਹਾ ਤੋਂ ਇਹਨਾਂ ਬੰਦ ਕੀਤੇ ਸੀ ਤੇ ਹਲੇ ਤੱਕ ਖੁੱਲੇ ਨਹੀਂ ਬਰਾਬਰ ਜਿਹੜਾ ਉਹ ਬਾਰਡਰ ਓਪਨ ਨਹੀਂ ਹੋਇਆ ਟ੍ਰੇਡ ਲੇਕਿਨ ਚੱਲ ਰਹੀ ਹੈ ਇਹਨਾਂ ਦੀ ਹਾਂ ਬਾਰਡਰ ਹਲੇ ਤੱਕ ਨਹੀਂ ਖੁੱਲੇ ਲੇਕਿਨ ਉਮੀਦ ਹੈ ਕੁਝ 6 ਮਹੀਨੇ ਸਾਲ ਚ ਖੁੱਲ ਜਾਏਗਾ ਸਾਰਾ ਕੁਝ ਹਾਂ ਟੂਰਿਜ਼ਮ ਦੇ ਕੰਮ ਦੀ ਵਜ੍ਹਾ ਤੋਂ ਫਰਕ ਪਵੇਗਾ ਬਹੁਤ ਜ਼ਿਆਦਾ ਟੂਰਿਸਟ ਵਧੇਗਾ ਇੱਥੇ ਸਲੀਮ ਸਾਹਿਬ ਹਾਂਜੀ ਮੈਂ ਕਹਾਂ ਜੀ ਇਹਨਾਂ ਦੇ ਸ਼ਾਇਰ ਵੀ ਨੇ ਪਤਾ ਲੱਗ ਗਿਆ ਸਾਨੂੰ ਇਹਨਾਂ ਕੋਲ ਸੁਣਨਾ ਵੀ ਹੈ ਕੁਝ ਆਪਾਂ ਨਹੀਂ ਉਹ ਮੈਂ ਤਾਂ ਕਹਿ ਰਿਹਾ ਜੀ ਸੁਣਾਓ ਜੀ ਬਣਦੀ ਕੁਝ ਆਉਣ ਦਿਓ ਸ਼ੁਕਰ ਹੈ ਅੱਲਾ ਦਾ ਤੁਸੀਂ ਸੁਣਾਓ ਨਹੀਂ ਹਾਲ ਤਾਂ ਤੁਹਾਡਾ ਪੁੱਛਦੇ ਰਹੇ ਹਾਂਜੀ ਆਂਦੇ ਆ ਜੀ ਉਹ ਸੁਣਾਓ ਆਂਦੇ ਜੀ ਸ਼ੁਕਰ ਹੈ ਅੱਲਾ ਦਾ ਤੁਸੀਂ ਸੁਣਾਓ ਇਦਾਂ ਨਹੀਂ ਕੰਮ ਚੱਲਣਾ ਹੁਣ ਸੁਣਾਉਣਾ ਪੈਣਾ ਕੁਝ ਚਲੋ ਕੋਈ ਦੋ ਸ਼ੇਰ ਹੁਣ ਜ਼ਿਹਨ ਚ ਆ ਗਏ ਆਪਣੇ ਪੁਰਾਣੇ ਸੁਣਾ ਦਿੰਨੇ ਆ ਉਰਦੂ ਦੇ ਸ਼ੇਰ ਹੈ ਜੀ ਕਿ ਅਹਦੇ ਸ਼ਬਾਬੇ ਨਾਜ਼ ਕੇ ਸਾਲੋं का क्या हुआ ਹਾਂ ਅਹਦੇ ਸ਼ਬਾਬੇ अहदे शबाबे नाज के सालों का क्या हुआ तेरे गुलाब रंग से गालों का क्या हुआ ਹਾਂ ਹਾਂ अहदे शबाबे नाज के सालों का क्या हुआ तेरे गुलाब रंग से गालों का क्या हुआ और पैहम सफ़र पे नाज किए जा रहे थे दोस्त ਹਾਂ पैहम सफ़र पे नाज किए जा रहे थे दोस्त पूछा नहीं कि पाँव के छालों का क्या हुआ ਵਾਹ ਵਾਹ ਕੀ ਬਾਤ ਕੀ ਬਾਤ ਹਾਂ ਜੀ वाकई चंगा है कि बस दिल रखने ली दाद ਨਹੀਂ ਨਹੀਂ ਹੁਣ ਪੰਜਾਬੀ ਵਾਲਾ ਵੀ ਕੁਝ ਹੈ ਦੇਣ ਚ एक चीज़ हुण ज़हन च आ गई पंजाबी दी ਹਾਂ ज़्यादा लिखिया नहीं पंजाबी च उर्दू च लिखते रहे ते एक शेर सी कि मेरी सूरत बल्ब दी सूरत ਹਾਂ मेरी सूरत बल्ब दी सूरत मेरी सूरत सारा दिन मैं बुझिया रहना सारी रात मैं बलदा रहना ਹਾਂ ਕੀ ਬਾਤ ये पंजाबी दा बस एक शेर पुराना कोई याद ਇਹ आ ਤੁਹਾਡਾ ਆਪਣਾ गया जी वो पुराना याद आ गया ਵਾਹ ਜੀ ਵਾਹ ਆਓ ਫਿਰ ਅੱਗੇ ਸਾਨੂੰ ਵਿਖਾ ਦਿਓ ਹੁਣ ਦੇਸੀ ਲਫ਼ਜ਼ਾਂ ਦੇ ਵਿੱਚ ਨਾ ਇਹਨੂੰ ਮੇਲਾ ਹੀ ਆਉਂਦੇ ਹਾਂ ਮੇਲਾ ਹੀ ਆਂਦੇ ਹਾਂਜੀ ਦੇਸੀ ਦਾ ਮੇਲਾ ਹੀ ਹੈ ਦੇਸੀ ਲਫ਼ਜ਼ਾਂ 'ਚ ਇਹਨੂੰ ਮੇਲਾ ਹੀ ਆਨੇ ਅਸੀਂ ਚਲਾਓ ਜੀ ਮੇਲਾ ਲੱਗਿਆ ਮੇਲਾ ਆ ਜਾ ਮੇਲਾ ਵੇਖ ਲਓ ਮੇਲਾ ਵੀ ਸੋਹਣਾ ਲਾਇਆ ਅੱਛਾ ਇਹਦੇ ਚ ਆ ਜਿਹੜਾ ਲਾਏ ਆ ਸਟਾਲ ਲਾਏ ਆ ਹਾਂਜੀ ਇਹ ਵੀ ਸੇਮ ਇੱਕੋ ਤਰ੍ਹਾਂ ਦੇ ਆ ਇਹ ਇਹਨਾਂ ਨੇ ਆਪ ਹੀ ਡਿਜ਼ਾਈਨ ਕੀਤੇ ਹੋਣਗੇ ਹਾਂਜੀ ਨਹੀਂ ਵੈਸੇ ਵੀ ਗਵਰਨਮੈਂਟ ਦੀ ਤਰਫੋਂ ਵੀ ਹੈ ਹਾਂਜੀ ਇਹ ਗਵਰਨਮੈਂਟ ਵੱਲੋਂ ਜ਼ਿਆਦਾ ਜਿਹੜਾ ਨਾ ਆਰਗੇਨਾਈਜ਼ ਕੀਤਾ ਜਾਂਦਾ ਹੈ ਕਿ ਨਰਗਿਸ ਫੰਡ ਦੇ ਨਾਮ ਤੋਂ ਇੱਕ ਸੈਮੀ ਗਵਰਨਮੈਂਟ ਕਾਈਂਡ ਆਫ ਇੱਕ ਐਂਟੀਟੀ ਹੈ ਨਾਲ ਐਨਜੀਓ ਹੈ ਉਹ ਆਰਗੇਨਾਈਜ਼ ਕਰਦੀ ਹੈ ਪਰ ਸਾਰਾ ਜਿਹੜਾ ਕਲੈਕਸ਼ਨ ਹੁੰਦੀ ਹੈ ਗ੍ਰੈਂਟ ਦੇ ਮਾਦੇ ਚੋਂ ਸਾਰੀ ਫਲਾਈ ਕੰਮਾਂ 'ਚ ਜਾਂਦੀ ਹੈ ਹਾਂ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਹੈ ਗਵਰਨਮੈਂਟ ਨਹੀਂ ਲੈਂਦੀ ਇਹਨੂੰ ਚੈਰੀਟੇਬਲ ਟਰਸਟ ਹੈ ਉਹ ਯਤੀਮ ਬੱਚਿਆਂ ਦੀ ਕਫਾਲਤ ਲਈ ਜਾਂ ਫਿਰ ਇਸ ਤਰ੍ਹਾਂ ਜਿਹੜਾ ਨਾ ਮੁxtਲਿਫ ਪ੍ਰੋਜੈਕਟਸ ਨੇ ਇਹਨਾਂ ਦੇ 올ਡ ਏਜ ਹੋਮਸ ਨੇ ਉੱਥੇ ਖਰਚ ਕਰਦੇ ਨੇ ਕਾਫੀ ਅੱਛਾ ਕੰਮ ਕਰ ਰਹੇ ਨੇ ਨਰਗਿਸ ਫੰਡ ਵਾਲੇ ਨੇ ਹੋਰ ਵੀ ਕਾਫੀ ਇੱਥੇ ਇਦਾਰੇ ਨੇ ਜਿਹੜਾ ਨਾ ਬਹੁਤ ਗਵਰਨਮੈਂਟ ਦੇ ਅੰਡਰ ਹੀ ਨੇ ਸਾਰੇ ਕੋ ਲੇਕਿਨ ਇਹ ਸਾਰਾ ਚੈਰੀਟੇਬਲ ਫੈਸਟੀਵਲ ਹੈ ਚੈਰੀਟੇਬਲ ਨਾਲੇ ਇੱਥੇ ਤੁਸੀਂ ਦੇਖਿਆ ਕਿ ਕਿਸੇ ਨੂੰ ਕਿਸੇ ਨਾਲ ਗਰਜ਼ ਨਹੀਂ ਬੜਾ ਪੀਸਫੁਲ ਮਾਹੌਲ ਹੈ ਕ੍ਰਾਈਮ ਫ੍ਰੀ ਸਟੇਟ ਹੈ ਹਰ ਬੰਦਾ ਆਪਣਾ ਇੰਜੋਏ ਕਰ ਰਿਹਾ ਆਪਣੀ ਜ਼ਿੰਦਗੀ 'ਚ ਮਗਨ ਹੈ ਔਰ ਇਹ ਇੱਕ ਅੱਛਾ ਹੈ ਬਲਕਿ ਮਾਸ਼ਰਾ ਇਦਾਂ ਹੀ ਹੋਣਾ ਚਾਹੀਦਾ ਹੈ ਕਿਉਂਕਿ ਕਮਿਊਨਿਟੀ ਇੱਥੇ ਦੀ ਜ਼ਿਆਦਾ ਮੁਸਲਿਮ ਹੈ ਲੇਕਿਨ ਸਟੇਟ ਸੈਕੂਲਰ ਹੈ ਉਹਦੀ ਵਜ੍ਹਾ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇਸ ਚੀਜ਼ ਦਾ ਬੈਨੀਫਿਟ ਵੀ ਹੈ ਕਿ ਕੋਈ ਬੰਦਾ ਕਿਸੇ ਦੇ ਮਾਮਲਾ 'ਚ ਕਿਸੇ ਦੇ ਅਕੀਦੇ 'ਚ ਮੁਦਾਖਲਤ ਨਹੀਂ ਕਰਦਾ ਇਹੀ ਖੂਬਸੂਰਤੀ ਹੈ ਸੋਸਾਇਟੀ ਦੀ ਵਾਹ ਜੀ ਆਓ ਫਿਰ ਖੂਬਸੂਰਤੀ ਵੇਖਨੇ ਵੀ ਇੱਥੇ ਖੂਬਸੂਰਤੀ ਵੈਸੇ ਬੜੀ ਹੈ ਜੀ ਆ ਜੀ ਰੱਬ ਦਾ ਹੁਸਨ ਹੈ ਬਾਲਟੀ ਕੇ ਬਾਅਦ ਡੁੱਲ ਗਈ ਸੀ ਇੱਧਰ ਨੂੰ ਹਾਂ ਉਮਰ ਭਾਈ ਇਹ ਕੀ ਬੁਲਾਇਆ ਇਹ ਕੀ ਹੈ ਇਹਦਾ ਤਾਂ ਜੀ ਸਾਨੂੰ ਵੀ ਨਹੀਂ ਪਤਾ ਇਹਨੂੰ ਚੀਕ ਕੋਫਤਾ ਵੀ ਕਹਿੰਦੇ ਨੇ Can you explain what's that? This is medium seafood. This is have a rice and medium meat. Okay, it's a seafood actually. Seafood, it's actually seafood. ਹਾਂ ਇਹ ਜੀ ਸੀ ਫੂਡ ਹੈ Kind of ਜਿਸ ਤਰ੍ਹਾਂ ਉਹ ਕਹਿ ਲਓ ਜਿਸ ਤਰ੍ਹਾਂ ਸਾਡੇ ਹੁੰਦੇ ਆਪਣਾ No, thanks. Maybe No. try ਕਰੋਗੇ ਉਹਦੇ ਚ ਰਾਈਸ ਐਡ ਕੀਤਾ ਉਹਨਾਂ ਨੇ ਔਰ ਰਾਈਸ ਐਡ ਕੀਤਾ Medium meal. ਉਹਦੇ ਸੀ ਫੂਡ ਚ ਰਾਈਸ ਐਡ ਕੀਤਾ ਜੀ ਜੀ Fried very delicious.
ਇਹਨੂੰ ਸਾਡੀ ਜ਼ੁਬਾਨ 'ਚ ਸ਼ਬਾਲਟ ਕਹਿੰਦੇ ਨੇ, ਚੈਸਟਰਨਟ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਨੇ, ਔਰ ਗੋਰਾ ਬਹੁਤ ਪਸੰਦ ਕਰਦਾ ਹੈ। ਹੈਜ਼ਲਨਟ ਇੱਥੇ ਸਾਡੀ ਜ਼ੁਬਾਨ 'ਚ ਇਹਨੂੰ ਫੰਦਕ ਕਹਿੰਦੇ ਨੇ। ਹੈਜ਼ਲਨਟ ਹੈਜ਼ਲਨਟ ਇਹਦੇ ਯਾਰ ਬਹੁਤ ਜ਼ਿਆਦਾ ਤਰੀਕੇ ਚੈਸਟਰਨਟ ਹੈ। ਚੈਸਟਰਨਟ ਚੈਸਟਰਨਟ ਇਹਨੂੰ ਇੱਥੇ ਸ਼ਬਾਲਟ ਕਹਿੰਦੇ ਨੇ, ਔਰ ਇਹ ਅਰਬ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਹਨੂੰ, ਅੱਛਾ ਬਹੁਤ ਜ਼ਿਆਦਾ ਖਾਂਦੇ ਨੇ। ਕਾਫੀ ਗਰਮ ਔਰ ਤਾਕਤਵਰ ਹੁੰਦਾ ਹੈ, ਬੜਾ ਮਜ਼ੇਦਾਰ ਵੀ ਹੈ। ਬਣਾਉਣ ਵੀ ਮਜ਼ੇਦਾਰ ਤਰੀਕੇ ਨਾਲ ਆ। ਤਰੀਕੇ ਨਾਲ ਅਸਲ 'ਚ ਉਹ ਬਣਾਉਣਾ ਹੀ ਆਰਟ ਹੈ ਨਾ। ਅਸਲ ਉਹਦੀ ਅਟਰੈਕਸ਼ਨ ਜਿਹੜੀ ਹੈ ਉਹਦੀ ਟੇਸਟ ਨਹੀਂ, ਉਹਦੀ ਜਿਹੜੇ ਉਹ ਅਟਰੈਕਟ ਕਰ ਰਿਹਾ ਜਿਸ ਤਰ੍ਹਾਂ ਉਹ ਬਣਾਉਣ ਦਾ ਤਰੀਕਾ ਦਾ। ਆ ਜਾਓ ਫਿਰ ਅੱਗੇ ਚੱਲੀਏ ਆਪਾਂ। ਆ ਜਾਓ ਇੱਧਰ ਵੀ ਤੁਹਾਨੂੰ ਕੁਝ ਹੈਗਾ ਦੇਸ਼ ਕੇ। ਇਹ ਭੱਠੀ ਲੱਗੀ ਜਨਾਬ, ਦੇਸੀ ਸ਼ਰਾਬ ਤਿਆਰ ਹੋ ਰਹੀ ਹੈ ਤੇ ਵਾਈਨ ਤਿਆਰ ਹੋ ਰਹੀ ਹੈ। ਇਹ ਦੇਸ਼ ਕੇ ਸ਼ਰਾਬ ਹੈ? ਗਰਮ ਵਾਈਨ ਹੈ, ਹਾਂਜੀ। ਹਾਂ ਲਓ ਜੀ ਇੱਧਰ ਤਤੀ ਸ਼ਰਾਬ ਬਣ ਰਹੀ ਹੈ। ਮੈਜਿਕ ਲਿਖਿਆ, ਮੈਜਿਕ ਕਲਾਈਮੇਟ ਵਾਈਨ। ਵਾਹ ਜੀ ਸ਼ਰਾਬ ਜਨਾਬ ਇੱਥੇ ਤੁਹਾਨੂੰ ਦੇਸੀ ਦੇਸ਼ ਕਾ ਚੜਾਈ ਬੈਠਾ। ਦੇ ਆ ਗਿਆ। Can I check? Can you check? Can we check what's inside? What's that? Wine. देसी देखो ना यार, बड़ी देसी देसी दारू, देसी दारू, देसी 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 हाँ देसी दारू। ਤੇ ਫਿਰ ਦੁਕਾਨਾਂ ਲਈਆਂ ਆਪਾਂ, ਵੇਖ ਬਹੁਤ ਕੁਛ ਇੱਥੇ ਟ੍ਰੈਡੀਸ਼ਨਲ ਵੀ ਬਣਾਉਂਦੇ ਆ। ਅੱਛਾ ਆਪਣਾ ਉਮਰ ਭਾਈ, ਆ ਮੈਂ ਵੇਖੀ ਆ ਲੱਸੀ ਕੱਲ ਵੀ ਮੈਨੂੰ ਦਿੱਤੀ ਗਈ ਹੈ ਨਾ, ਉਹ ਪਈ ਲੱਸੀ ਜਿਹੜੀ ਜੀ ਉਹ ਜਿਹੜਾ ਉਹਦੇ ਵਿੱਚ ਉਹ ਕੱਪਾਂ ਦੇ ਵਿੱਚ। ਆਇਰਨ ਇਹ ਕਹਿ ਲੋ ਚਾਟੀ ਦੀ ਲੱਸੀ ਜਿਵੇਂ ਹੁੰਦੀ ਹੈ ਆਪਣੀ ਨਮਕੀਨ, ਇਹ ਉਹ ਲੱਸੀ ਹੈ, ਨਮਕੀਨ ਲੱਸੀ ਇਹ ਦਿੰਦੇ ਆ 버ਗਰ ਵਗੈਰਾ ਦੇ ਨਾਲ। ਬੰਨੀ ਅਰਬੀ ਜਿੱਥੇ ਤੁਹਾਡੇ ਸਾਊਦੀਆ ਤੋਂ ਬਈ ਜਲਦੀ ਇਦਾਂ ਹੀ ਇੱਥੇ ਬੰਦੇ ਪੀਂਦੇ ਨੇ ਕਬਾਬ ਨਾਲ, 버ਗਰ ਨਾਲ, ਇਹਨੂੰ ਆਇਰਨ ਨੂੰ ਪੀਂਦੇ ਨੇ ਜ਼ਿਆਦਾ। ਹਾਂ ਇਹ ਚਾਟੀ ਦੀ ਲੱਸੀ ਕਰ ਲੋ ਇੱਥੇ। ਇਹ ਚਾਟੀ ਦੀ ਲੱਸੀ ਇੱਥੋਂ ਵੀ ਲੱਭਦੀ ਜਨਾਬ। ਤੇ ਆ ਜਾਓ ਹੁਣ ਦੁਕਾਨਾਂ ਲਈਆਂ ਆਪਾਂ, ਵੇਖ ਤੇ ਬਾਹਰ ਨੂੰ ਚੱਲਦੇ ਆ। ਕੋਈ ਮਹਿਮਾਨ ਮਿਲਣ ਵਾਸਤੇ ਆਏ ਨੇ, ਪਾਕਿਸਤਾਨ ਤੋਂ ਘੁੰਮਣ ਆਏ ਨੇ, ਉਹਨਾਂ ਨੂੰ ਮਿਲਦੇ ਨੇ। ਸਾਨੂੰ ਕਹੇ ਲੱਭ। ਸਲਾਮੁਅਲੈਕੁਮ ਜੀ। ਕਿਉਂ ਤੇਰਾ ਕੀ ਵਲੌਗ ਕਿਉਂ ਨਾ ਤੇਰਾ ਬਣਾਵਾ? ਇਹ ਪਿੰਡੋਂ ਫਰਾਰ ਆ। ਅੱਛਾ ਸਲਾਮੁਅਲੈਕੁਮ, ਕੀ ਹਾਲ ਜੀ? ਠੀਕ ਹੋ? ਇਹ ਬੰਦਾ ਆਂਦਾ ਅਸੀਂ ਪਿੰਡੋਂ ਫਰਾਰ ਆ। ਆਂਦਾ ਬੰਦਾ ਪਿੰਡੋਂ ਫਰਾਰ ਆ। ਕਿਉਂ ਫਰਾਰ ਹੋਇਆ ਬਾਈ ਇਹ ਦੱਸ। ਲਓ ਵੀ ਦੋਸਤੋ, ਇਹ ਸੀ ਅੱਜ ਦਾ ਸਾਡਾ ਵਲੌਗ। ਸਾਨੂੰ ਇੱਥੇ ਮੁੰਡਾ ਜਿਹੜਾ ਮਿਲਣ ਆਇਆ ਸੀ, ਕਹਿੰਦਾ ਮੈਂ ਵੀਡੀਓ 'ਚ ਭਾਜੀ ਨਹੀਂ ਹੋਣਾ, ਮੈਨੂੰ ਵੀਡੀਓ 'ਚ ਨਾ ਲਿਆਓ, ਕਰਾਉਣਾ ਰੱਪਾ ਸਾਡਾ। ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵੀ ਵਲੌਗ ਵਧੀਆ ਲੱਗਾ ਹੋਏਗਾ। ਸੋ ਇਸ ਤਰ੍ਹਾਂ ਦੇ ਹੋਰ ਵੀ ਵੀਡੀਓਜ਼ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਕਰਦੇ ਰਹੀਦਾ ਵੀ ਅੱਗੇ, ਲੇਕਿਨ ਅੱਗੋਂ ਮਜ਼ੀਦ ਕਰਦੇ ਰਵਾਂਗੇ। ਕਿਉਂਕਿ ਲੋਕ ਜਿਹੜੇ ਨਾ ਨੈਚੁਰਲ ਚੀਜ਼ਾਂ, ਨੈਚੁਰਲ ਗੱਲਾਂ ਬਾਤਾਂ ਸੁਣਨੀਆਂ ਪਸੰਦ ਕਰਦੇ ਆ। ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਇਸ ਤਰ੍ਹਾਂ ਦੇ ਵੀਡੀਓ ਵਲੌਗ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਏ। ਕੱਲ੍ਹ ਨਵੇਂ ਥਾਂ 'ਤੇ ਤੁਹਾਨੂੰ ਮਿਲਾਂਗੇ, ਇਸੇ ਹੀ ਸ਼ਹਿਰ ਤੋਂ, ਬਾਕੂ ਤੋਂ। ਅੱਜ ਦਾ ਵੀਡੀਓ ਇੱਥੇ ਮੁਕਾਉਂਦੇ ਹਾਂ, ਮਿਲਦੇ ਹਾਂ ਫਿਰ। ਰੱਬ ਰਾਖਾ।